ਹਾਕਮ ਕੰਜਰ ਹੋ ਜਾਵੇ, ਅਦਲ ਗਾਵਾਂ ਕੋਠੇ, ਹਾਲ ਦੁਆਈ ਕਾਦੀ, ਫਿਰ ਸ਼ਨਵਾਈ ਕਾਦੀ, ਹਿੱਸੇ ਆਈ ਕਾਦੀ, ਹਾਕਮ ਸਾਈ ਕਾਦੀ, ਮਾਸੀ ਤਾਈ ਕਾਦੀ, ਅੰਮਾ ਜਾਈ ਕਾਦੀ, ਕੂੜ ਸਚਾਈ ਕਾਦੀ, ਚਸ਼ਮ ਗਵਾਈ ਕਾਦੀ। ਇਸ ਲਈ ਕਿ ਜਦੋਂ ਬੰਦਾ ਇਸ ਦਰਜੇ ਦੇ ਉੱਤੇ ਫਾਇਜ਼ ਹੋ ਜਾਂਦਾ ਨਾ, ਪਹੁੰਚ ਜਾਂਦਾ ਨਾ, ਇਹ ਮਰਤਬਾ ਮਿਲ ਜਾਂਦਾ ਨਾ ਜਦੋਂ, ਫਿਰ ਉਹ ਮੁਤਮਿਨ ਬਗੈਰਤ ਹੋ ਚੁੱਕਿਆ ਹੁੰਦਾ। ਚੂੰਕਿ ਆ ਪੜਵਾ ਕਲਾਸ ਤੇ ਆੜੇ ਮੋਢੇ ਤੇ ਸਾਫਾ ਰੱਖ ਕੇ ਬਾਹਰ ਫਿਰਦੇ ਪੁਰਦੇ ਆ, ਫੁੱਲ ਫਲ ਵੇਚਦੇ, ਕਿਸੇ ਜ਼ਮਾਨੇ ਦੀਆਂ ਗੱਲਾਂ। ਉਹਨਾਂ ਦੇ ਫਿਰ ਖਿਲਾਫ ਤੁਸੀਂ ਕਰ ਕੀ ਸਕਦੇ ਹੋ? ਹਰ ਸ਼ੈ ਤਾਂ ਉਹਨਾਂ ਦੇ ਹੱਥ 'ਚ ਹੁੰਦੀ ਹੈ, ਮਰੋੜ ਕੇ ਰੱਖੀ। ਪਰ ਇਹ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਜਿਹੜਾ ਇਸ ਗੱਲ ਤੇ ਖੁਸ਼ ਹੋ ਜਾਂਦੇ ਹੋ ਕਿ ਬਈ ਵਾਹ ਫਲਾਣਾ ਬੰਦਾ ਜੀ, ਯਾਰ ਇਹ ਕੱਲ੍ਹ ਜਿਹੜਾ ਅਸੀਂ ਸਾਡੇ ਸਾਹਮਣੇ ਬੜਾ ਗਰੀਬ ਸੀ, ਅੱਜ ਵੇਖੋ ਕਿੰਨਾ ਅਮੀਰ ਹੋ ਗਿਆ, ਬਸ ਤਸੱਲੀ ਹੋ ਗਈ ਤੁਹਾਡੀ। ਬਸ ਤੁਸੀਂ ਇੰਨੀ ਗਵਾਹੀ ਦੇਣੀ ਪਈ, ਕੱਲ ਬੰਦਾ ਬੜਾ ਗਰੀਬ ਸੀ ਤਾਂ ਅੱਜ ਅਮੀਰ ਹੋ ਗਿਆ। ਇਹ ਨਹੀਂ ਤੁਸੀਂ ਗਵਾਹੀ ਦੇਣੀ ਕਿ ਇਸ ਕੰਜਰ ਨੇ ਪੈਸੇ ਕਿੱਥੋਂ ਲਿਆਂਦੇ, ਇਹ ਨਹੀਂ ਉਹਨੂੰ ਪੁੱਛਣਾ। ਇਸ ਗੱਲ ਦਾ ਕੋਈ ਹਿਸਾਬ ਨਹੀਂ ਲੈਣਾ, ਇਸ ਗੱਲ ਦਾ ਉਹਦੇ ਖਿਲਾਫ ਵੋਟ ਨਹੀਂ ਪਾਉਣਾ, ਇਸ ਗੱਲ ਦਾ ਉਹਦੇ ਖਿਲਾਫ ਪ੍ਰਾਪੇਗੰਡਾ ਨਹੀਂ ਕਰਨਾ ਜਾਇਜ਼, ਉਹਦੀ ਸ਼ਿਕਾਇਤ ਨਹੀਂ ਕਰਨੀ, ਰੱਬ ਕੋ ਫਰਿਆਦ ਨਹੀਂ ਕਰਨੀ, ਉਹਨੂੰ ਬਦਦੁਆ ਨਹੀਂ ਦੇਣੀ ਕੰਜਰ ਨੂੰ, ਉਹਨੂੰ ਲੋਰੀਆਂ ਤੁਸੀਂ ਖਿਲਾਉਣੀਆਂ ਨੇ, ਉਹਨੂੰ ਲੋਰੀਆਂ ਦੇਣੀਆਂ ਨੇ। ਚੰਗਾ ਕੰਮ ਕੀਤਾ, ਵਾਹਵਾ ਚੰਗਾ ਕੰਮ ਕੀਤਾ ਉਹਨੇ। ਉਹ ਬਈ ਜਿਹੜੇ ਲੋਕ ਇਦਾਂ ਦੇ ਕੰਮ ਕਰਕੇ ਕਰਦੇ ਨੇ, ਜਿਹੜੇ ਕੰਜਰ ਹੋ ਜਾਂਦੇ ਨੇ, ਜਿਹੜੇ ਬੇਗੈਰਤ ਹੋ ਜਾਂਦੇ ਨੇ, ਜਿਨ੍ਹਾਂ ਨੂੰ ਦੀਨ ਦੀ ਪਰਵਾਹ ਨਹੀਂ, ਜਿਨ੍ਹਾਂ ਨੂੰ ਮੁਲਕ ਦੀ ਪਰਵਾਹ ਨਹੀਂ, ਜਿਨ੍ਹਾਂ ਨੂੰ ਗਰੀਬ ਦੀ ਪਰਵਾਹ ਨਹੀਂ, ਜਿਨ੍ਹਾਂ ਨੂੰ ਭੁੱਖੇ ਦੀ ਪਰਵਾਹ ਨਹੀਂ, ਜਿਨ੍ਹਾਂ ਨੂੰ ਕਿਸਾਨ ਦੀ ਪਰਵਾਹ ਨਹੀਂ, ਜਿਨ੍ਹਾਂ ਨੂੰ ਮਜ਼ਦੂਰ ਦੀ ਪਰਵਾਹ ਨਹੀਂ। ਕਦੇ ਵੇਖਿਆ? ਜਾਓ ਜਾ ਕੇ ਮਜ਼ਦੂਰੀ ਕਰਕੇ ਆਓ, ਇੱਕ ਦਿਨ ਸ਼ਾਮ ਨੂੰ ਉਹ ਘਰ ਇੱਟਾਂ ਢੋ ਕੇ ਉਹ ਉੱਤੇ ਖਲੋ ਕੇ, ਉੱਤੇ ਉਹਦੀ ਜਿਹੜੀ ਗੋਹ ਦੇ ਉੱਤੇ ਖਲੋ ਕੇ, ਤੇ ਹੋਰ ਵਾਹਵਾ ਔਖੇ ਕੰਮ ਹੁੰਦੇ ਆ, ਤੇ ਰਾਤ ਨੂੰ ਘਰ ਆਓ ਤੇ ਉਹ ਰੋਟੀ ਨਹੀਂ ਲੰਘਦੀ, ਫਿਰ ਰੋਟੀ ਖਾਣ ਜੋਗਾ ਜੁੱਸਾ ਹੀ ਨਹੀਂ ਰਹਿੰਦਾ। ਤੇ ਉਹ ਜਿਹੜਾ ਪਿੱਛੇ ਪੈਨ ਫੜ ਕੇ ਬੈਠਾ ਹੁੰਦਾ, ਜਿਹਨੇ ਸੇ ਬੇਈਮਾਨੀ 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 ਹੈ ਤੇਰਾ ਆਸਰਾ, ਪੈਸਾ ਉਹ ਸਾਰਾ ਉੱਥੇ ਤੁਰਿਆ ਜਾਂਦਾ। ਤੇ ਤੁਸੀਂ ਬੜੇ ਖੁਸ਼ ਹੋ ਕਿ ਤੁਸੀਂ ਬੜੀ ਕਮਾਲ ਦੀ ਦੁਨਿਆਈ ਦਿਖਾਈ ਹੈ, ਤੁਹਾਨੂੰ ਤਾਂ ਪਤਾ ਲੱਗ ਗਿਆ ਵੀ ਜਦੋਂ ਹਾਕਮ ਕੰਜਰ ਹੋ ਜਾਏ ਤੇ ਅਦਲਗਾਹਾਂ ਕੋਠੇ, ਤੇ ਫਿਰ ਕੁਝ ਵੀ ਨਹੀਂ ਹੁੰਦਾ, ਫਿਰ ਮਾਸੀ ਤਾਈ ਕਾਦੀ, ਫਿਰ ਅੰਮਾ ਜਾਈ ਕਾਦੀ। ਇਹ ਇਲਮ ਹੈ? ਇਹ ਕੋਈ ਇਲਮ ਹਾਸਲ ਕੀਤਾ ਹੈ? ਇਹ ਇਲਮ ਨਹੀਂ ਹੈ, ਇਹ ਗੈਰਤ ਦਵਾਈ ਤੁਹਾਨੂੰ। ਇਹ ਲਫ਼ਜ਼ ਜਿਹੜੇ ਨੇ ਅੱਖਰ ਹੈ, ਜਿਹੜੇ ਅੱਖਰ ਹੈ, ਤੁਹਾਨੂੰ ਗੈਰਤ ਦਵਾਉਂਦਾ ਹੈ। ਗੈਰਤ ਇਹ ਦਵਾਉਂਦਾ ਹੈ ਕਿ ਤੁਸੀਂ ਆਪਣੇ, ਯਾਨੀ ਤੁਹਾਨੂੰ ਆਪਣੀ ਔਲਾਦ ਨਾਲ ਪਿਆਰ ਨਹੀਂ, ਜਿਹੜੀ ਅੱਜ ਜੰਮ ਕੇ ਛੋਟੇ ਕੀਤੇ, ਜਾਂ ਕੱਲ ਜੰਮਣੇ ਜਾਂ ਪਰਸੋਂ ਜੰਮਣੇ, ਜਾਂ ਜਿਹੜੇ ਜੰਮ ਚੁੱਕੇ ਹੋ, ਜਾਂ ਜਿਹੜੇ ਜਵਾਨ ਵੀ ਹੋ ਚੁੱਕੇ ਨੇ, ਉਹਨਾਂ ਦਾ ਕੀ ਮੁਸਤਕਬਲ ਆ, ਕੱਲ ਉਹਨਾਂ ਦਾ ਕੀ ਹੈ? ਇਹ ਮੈਂ ਉਹਨਾਂ ਨੂੰ ਵੀ ਪੁੱਛਣਾ ਜਿਹੜੇ ਅੱਜ 20 30 40 50 ਲੱਖ ਰੁਪਏ ਤਨਖਾਹ ਲੈਂਦੇ ਨੇ, ਲੇਕਿਨ ਉਹਨਾਂ ਪੜ੍ਹਵਿਆਂ 'ਚ ਸ਼ਾਮਲ ਨਹੀਂ। ਉਹਨਾਂ ਨੂੰ ਪੁੱਛਣਾ ਕਿ ਤੁਹਾਡੇ ਨਿਆਣਿਆਂ ਦਾ ਕੀ ਸੋਚਿਆ ਜੇ? ਤੁਸੀਂ ਅਗਰ 50 ਲੱਖ 60 ਲੱਖ ਕਰੋੜ ਦੀ ਗੱਡੀ ਮੋਟਰ ਤੇ ਚੜ੍ਹ ਲੈਂਦੇ ਹੋ, ਅਲੱਲੇ ਤਲੱਲੇ ਹੈ ਨੇ, ਤੁਹਾਡੀ ਤਨਖਾਹ ਵੀ ਹੈ, ਪ੍ਰਾਈਵੇਟ ਸੈਕਟਰ ਜਾਂ ਗਵਰਨਮੈਂਟ, ਜਿਹਦੇ ਤੁਸੀਂ ਆਊ ਲਾਏ ਨੇ ਤੇ ਬਹੁਤ ਕੁਝ ਇਕੱਠਾ ਕੀਤਾ ਹੈ, ਤੇ ਅੰਨ ਪਾਇਆ ਹੈ, ਤੇ ਬਾਲਣ ਛਾਲਣ ਵਾਹਵਾ ਜਮਾ ਕੀਤਾ ਹੈ, ਆਪਣੇ ਆਪ ਨੂੰ ਸਾੜਨ ਦਾ ਐਸ ਜਾਨ ਨਹੀਂ ਉਸ ਜਾਨ। ਉਹ ਕਹਿੰਦੇ ਉਹ ਜਿਹੜਾ ਉਹ ਬਰੀਕ ਜੀ ਕਹਿੰਦੇ ਨਾ, ਵਾਲ ਤੋਂ ਬਰੀਕ, ਉਹ ਜਦੋਂ ਪੁਲਿਸ ਰਾਤ ਤੋਂ ਲੰਘਣਾ ਤੇ ਫਿਰ ਤੇ ਠੀਕ ਹੈ, ਫਿਰ ਤੇ ਮੌਜਾਂ ਮਾਰੋ। ਤੇ ਜੇ ਉਹ ਵੀ ਨਹੀਂ ਕੀਤਾ ਤੇ ਫਿਰ ਇਹ ਕੀ ਵਡਿਆਈ ਹੈ ਤੁਹਾਡੀ? ਇਹ ਗੱਲ ਕਰ ਦੇਣੀ ਕਿ ਬਈ ਜਿਹੜਾ ਇਹ ਅਦਬੀ ਗੱਲ ਹੋ ਰਹੀ ਹੈ ਜੀ, ਜਦੋਂ ਹਾਫਿਜ਼ ਕੰਜਰ ਹੋ ਜਾਏ, ਜਦੋਂ ਹਾਕਮ ਕੰਜਰ ਹੋ ਜਾਏ ਤੇ ਇਹ ਹੁੰਦਾ ਹੈ। ਇਹ ਕੀ ਮੈਂ ਬਹੁਤ ਤੁਹਾਨੂੰ ਆਲਾ ਸਬਕ ਪੜ੍ਹਾਉਣ ਡਿਆ? ਕੀ ਸਬਕ ਪੜ੍ਹਾਇਆ ਮੈਂ ਤੁਹਾਨੂੰ? ਕੀ ਮੈਂ ਇਹ ਦੱਸਣਾ ਸੀ ਵੀ ਹਾਲ ਦਵਾਈ ਕਾਦੀ ਤੇ ਫਿਰ ਸ਼ਨਵਾਈ ਕਾਦੀ? ਤੁਹਾਨੂੰ ਨਹੀਂ ਪਤਾ? ਮੈਂ ਚੇਤਾ ਕਰਾਉਣ ਡਿਆ ਕਿ ਜਦੋਂ ਬੰਦੇ ਦੀ ਉਹ ਜ਼ਮੀਰ ਇੱਕ ਹੁੰਦਾ ਸੁਣਿਆ, ਜ਼ਮੀਰ ਸੁਣਿਆ ਫੌਤ ਹੋ ਗਿਆ, ਉਹ ਤੇ ਇੱਕੋ ਹੀ ਜ਼ਮੀਰ ਸੀ, ਖਰ ਪਤਾ ਨਹੀਂ ਕਦੋਂ ਦਾ ਫੌਤ ਹੋ ਗਿਆ। ਤੇ ਲੇਕਿਨ ਜ਼ਮੀਰਾਂ ਜਮੂਨਾਂ ਛੱਡੋ, ਉੱਥੋਂ ਗੱਲਾਂ ਬਹੁਤ ਅੱਗੇ ਨਾ ਗਈਆਂ ਨੇ। ਹੁਣ ਤੁਸੀਂ ਉਹ ਨੇ ਜਿਹੜੇ ਉਹ ਬਾਹਰ ਨਹੀਂ, ਉਹ ਜਿਹੜਾ ਉਹ ਲਾਲ ਕੁਰਤੀ ਦਾ ਇਲਾਕਾ ਹੁੰਦਾ, ਜਿਹੜਾ
ਉਹ ਜਿਹੜਾ ਜਿਹਨੂੰ ਅਸਲ ਆਪਣੇ ਵੱਲੋਂ ਤੁਸੀਂ ਕਹਿੰਦੇ ਹੋ ਵੀ ਉਹ ਕੰਜਰਖਾਨਾ ਹੁੰਦਾ, ਅਸਲ ਹਾਲਾ ਕਿਉਂ ਨਹੀਂ ਹੈ। ਅਸਲ ਤੁਸੀਂ ਹੋ ਜਿਹਨਾਂ ਮੁਲਕ ਲੁੱਟਿਆ, ਅਸਲ ਤੁਸੀਂ ਕੰਜਰ ਹੋ ਜਿਹਨੇ ਮੁਲਕ ਲੁੱਟਿਆ। ਮੈਂ ਕਿਸੇ ਵੱਲ ਉਂਗਲੀ ਨਹੀਂ ਕਰ ਰਿਹਾ। ਜਿਹਨੇ ਮੁਲਕ ਲੁੱਟਿਆ, ਜਿਹਨੇ ਰਿਸ਼ਵਤਾਂ ਖਾਧੀਆਂ, ਜਿਹਨੇ ਆਪਣੇ ਰਿਸ਼ਵਤਾਂ ਤੇ ਜਾਇਦਾਦਾਂ ਬਣਾ ਕੇ ਗਿਆ, ਜਿਨ੍ਹਾਂ ਨੇ ਮੁਲਕ ਵੇਚਿਆ, ਜਿਨ੍ਹਾਂ ਨੇ ਦੀਨ ਵੇਚਿਆ, ਜਿਨ੍ਹਾਂ ਨੇ ਇਨਸਾਨ ਵੇਚਿਆ, ਜਿਨ੍ਹਾਂ ਨੇ ਗਰੀਬ ਵੇਚਿਆ। ਗਰੀਬ ਤੇ ਸਾਈਕਲ ਨੂੰ ਤਰਸੇ ਤੇ ਮੋਟਰਸਾਈਕਲ ਨੂੰ ਤਰਸੇ, ਤੇ ਤੁਸੀਂ ਤੁਹਾਡੇ ਘਰ 2 ਨਿਆਣੇ ਤੇ 32 ਕਾਰਾਂ। ਮੈਂ ਉਹਨਾਂ ਨੂੰ ਕਹਿਣ ਡਿਆ, ਚੇਤਾ ਕਰੋ ਜੀ, ਇਦਾਂ ਕਿੰਨਾ ਚਿਰ ਚੱਲੂ। ਚਲੋ ਜੇ ਤੁਹਾਨੂੰ ਲੱਗਦਾ ਵੀ ਇਹ ਚੱਲਦੀ ਰਹਿਣੀ ਹੈ ਤੇ ਇੰਨਾ ਚਿਰ ਚੱਲੂ ਜਿੰਨਾ ਚਿਰ ਆ ਜਿਹੜੀ ਸਿਲਸਿਲਾ ਚੱਲਣ ਡਿਆ ਸਾਹ ਵਾਲਾ ਨਹੀਂ। ਉਹ ਪਿਛਲੇ ਜ਼ਮਾਨੇ 'ਚ ਇੱਕ ਤੁਹਾਡੇ ਵਰਗਾ ਬੇਵਕੂਫ ਸੀ ਤੇ ਉਹਨੇ ਕਿਹਾ ਯਾਰ ਅੱਛਾ ਮੈਨੂੰ ਔਤ ਕਿੱਦਾਂ ਲੈ ਲੇਗੀ। ਉਹਨੇ ਸ਼ੀਸ਼ੇ ਦਾ ਇੱਕ ਕਮਰਾ ਬਣਾਇਆ ਤੇ ਉਹ ਵਿੱਚ ਵੜ ਗਿਆ। ਉਹਨੇ ਕਿਹਾ ਮੈਂ ਵਿੱਚ ਵੜਿਆ ਨਾ ਤੇ ਫਿਰ ਇਹਨੂੰ ਪੂਰੀ ਐਲਫੀ ਸ਼ੈਲਫੀ ਲਾ ਦੇਣਾ, ਕਿਸੇ ਬੰਨੇ ਉਹਨੇ ਵੜ ਨਾ ਸਕੇ ਫਰਿਸ਼ਤਾ। ਤੇ ਜਦੋਂ ਅੰਦਰ ਜਾ ਵੜਿਆ ਤੇ ਐਲਫੀਆਂ ਲੱਗ ਗਈਆਂ, ਉਹ ਸਾਲੇ ਦਾ ਸਾਹ ਘੁੱਟਿਆ ਤੇ ਮਰ ਗਿਆ। ਤੇ ਉਹ ਤੋਂ ਫਿਰ ਸਾਨੂੰ ਗੱਲਾਂ ਇਹ ਸੁਣਾਈਆਂ ਗਈਆਂ ਕਿ ਉਹ ਫਿਰ ਵੇਖਿਆ ਲੋਕਾਂ ਨੇ ਤੇ ਇੱਕ ਪਾਸੇ ਤੇੜ ਆਈ ਸੀ ਸ਼ੀਸ਼ੇ 'ਚ। ਅਸੀਂ ਲੋਕਾਂ ਆਖਿਆ ਫਰਿਸ਼ਤਾ ਕਿੱਥੋਂ ਦੀ ਆਇਆ? ਉਹ ਇੱਕ ਨੇ ਕਿਹਾ ਯਾਰ ਉਹ ਵੇਖ ਲਓ ਤੇੜ ਆਈ ਹੈ ਫਰਿਸ਼ਤੇ 'ਚ। ਯਾਨੀ ਫਰਿਸ਼ਤੇ ਨੂੰ ਤੇੜ ਚਾਹੀਦੀ ਆ ਜਾਨ ਕੱਢਣ ਵਾਸਤੇ। ਸਦਕੇ ਜਾਵਾਂ ਤੁਹਾਡੇ ਤੇ ਸਦਕੇ ਆਪਣੇ ਵੀ ਜਾਵਾਂ ਕਿ ਆਪਾਂ ਇੱਕੋ ਹੀ ਆ ਨਾ। ਮੈਂ ਕਰ ਲਿਆ, ਤੁਸੀਂ ਕਰ ਲਿਆ, ਕੀ ਹੋਇਆ? ਜੇ ਮੈਨੂੰ ਮੌਕਾ ਨਹੀਂ ਮਿਲਿਆ, ਸ਼ਾਇਦ ਜੇ ਮੌਕਾ ਮਿਲਿਆ ਤੇ ਸ਼ਾਇਦ ਮੈਂ ਪਤਾ ਨਹੀਂ ਕੀ ਹੋਇਆ, ਕਿਉਂ ਨਹੀਂ। ਮੈਂ ਤੁਹਾਨੂੰ ਸੋਚਦਾ ਮੈਂ ਕਿਉਂ ਨਹੀਂ ਰਿਸ਼ਵਤ ਲਈ, ਮੈਂ ਕਿਉਂ ਨਹੀਂ ਇੰਨੀਆਂ ਦੌਲਤਾਂ ਕਮਾਈਆਂ। ਜਦੋਂ ਮੈਂ ਵੇਖਦਾ ਹੈ ਕਿ ਜਿਨ੍ਹਾਂ ਦੀ ਤਨਖਾਹ ਮੇਰੀ ਕਮਾਈ ਤੋਂ 20 ਗੁਣਾ ਥੱਲੇ ਸੀ, ਅੱਜ ਉਹ 1000 ਗੁਣਾ ਉੱਤੇ ਨੇ, ਤੇ ਮੈਂ ਵੀ ਦੇਖਦਾ ਯਾਰ ਇਹ ਤੇ। ਪਰ ਫਿਰ ਮੈਂ ਸ਼ੁਕਰ ਅਦਾ ਕਰਦਾ। ਕੋਈ ਇਹ ਨਹੀਂ ਕਹਿੰਦਾ ਵੀ ਉਹ ਹਰਾਮ ਦੀ ਔਲਾਦ ਫਿਰਦੀ, ਹਰਾਮ ਦੀ ਖਾਦੀ ਫਿਰਦੀ। ਉਹ ਵੇਖੋ ਉਹਨਾਂ ਦੀ ਰਿਸ਼ਵਤ ਹਰਾਮ ਦੀ, ਉਹ ਹਰਾਮ ਦੀ ਕਮਾਈ ਖਾਣ ਦੀ ਔਲਾਦ ਆ। ਉਹ ਮੋਟਰ ਕਾਰਾਂ ਦੇ ਲਈ ਫਿਰਦਾ ਹਰਾਮ ਦਿਆਂ ਦੀਆਂ। ਫਿਰ ਉਹ ਜਿਹੜਾ ਨਾ ਆਹੋ ਤੁਹਾਨੂੰ ਪਤਾ ਹੀ ਹੈ। ਫਿਰ ਜਿਹੜਾ ਉਹਨਾਂ ਨਾਲ ਹੁੰਦੀ ਹੈ ਵਾਵਾ ਹੁੰਦੀ ਹੈ। ਤੇ ਬਸ ਇਹਨਾਂ ਕੀ ਆਖਣਾ ਸੀ ਮੈਂ ਤੁਸੀਂ ਕਿ ਵੀ ਉਹ ਜੇ ਇਹ ਚੱਕਰ ਚੁੱਕਰ ਚੋਂ ਬਾਹਰ ਨਿਕਲੋ ਤੇ ਤੁਹਾਨੂੰ ਧਿਆਨ ਆਵੇ ਕਿ ਇਹ ਜਿਹੜੇ ਅੱਗੇ ਜੰਮ ਕੇ ਤੇ ਛੱਡ ਕੇ ਜਾ ਰਹੇ ਹੋ, ਜਿਹੜੇ ਰਿਸ਼ਵਤ ਦੀ ਕਮਾਈ ਵਾਲੇ ਛੱਡ ਕੇ ਜਾ ਰਹੇ, ਉਹ 'ਚ ਚੇਤਾ ਕਰ। ਤੇ ਜਿਹੜੇ ਮੂੰਹ ਬੰਦ ਕਰਕੇ ਆਪਣੇ ਹੱਕ ਦੀ ਗੱਲ ਨਾ ਕਰਕੇ, ਗੂੰਗੇ ਬੋਲੇ ਹੋ ਕੇ, ਬੁਰੇ ਨੂੰ ਬੁਰਾ ਨਾ ਕਹਿ ਕੇ, ਮੈਂ ਨਹੀਂ ਕਹਿੰਦਾ ਤੂੰ ਦਰ ਕਰਕੇ ਕਲਾਸ਼ਰ ਕੋਫਾ ਚਲਾਓ, ਬਕਵਾਸ ਤੇ ਕਰੋ, ਮੂੰਹ ਤੇ ਕੱਢੋ, ਲਫ਼ਜ਼ ਤੇ ਕੱਢੋ ਕਿ ਤੂੰ ਬੁਰਾ ਹੈ। ਜਦੋਂ ਤੁਸੀਂ ਉਸ ਪਾਰਟੀ ਨੂੰ, ਉਸ ਬੰਦੇ ਨੂੰ, ਉਸ ਹਾਕਮ ਨੂੰ, ਉਸ ਐਮਏ ਨੂੰ, ਉਸ ਐਮਪੀ ਨੂੰ, ਉਸ ਸਦਰ ਨੂੰ, ਉਸ ਵਜ਼ੀਰ ਆਜ਼ਮ ਨੂੰ, ਉਸ ਵਜ਼ੀਰ ਆਲਾ ਨੂੰ, ਉਸ ਵਜ਼ੀਰ ਨੂੰ, ਉਸ ਸਫੀਰ ਨੂੰ, ਉਸ ਕਬੀਰ ਨੂੰ, ਜਦੋਂ ਇਹ ਆਖ ਰਿਹਾ ਹੁੰਦੇ ਵਾਹ ਜੀ ਕਿਆ ਬੜਾ ਕੰਮ ਹੋ ਰਿਹਾ ਜੀ, ਬੜਾ ਕੰਮ ਕਰ ਰਿਹਾ, ਉਦੋਂ ਮਰ ਨਹੀਂ ਜਾਂਦੇ। ਕੁਛ ਵੀ ਨਹੀਂ ਤੁਹਾਨੂੰ ਚੇਤਾ ਆਉਂਦਾ ਕਿ ਤੁਹਾਨੂੰ ਕਿਸੇ ਜੰਮਿਆ ਸੀ ਤੇ ਉਹਨਾਂ ਕਿਹਾ ਸੀ ਐਸਾ ਹੱਦ ਤੱਕ ਬਗੈਰਤ ਨਾ ਹੋ। ਪਰ ਮੇਰਾ ਖਿਆਲ ਮੈਂ ਨਾ ਹੀ ਰੋਕਾਂ। ਤੁਸੀਂ ਮੇਰੀ ਕਿਹੜੀ ਮੰਨਣੀ, ਮੇਰੀ ਹਸੀਅਤ